ਉਹਨਾਂ ਨੇ ਮੈਨੂੰ ਪਛਾਣ ਲਿਆ। ਯਾਨੀ ਐਜ਼ ਏ ਸ਼ਹਿਰ ਵਾਲਾ ਹੋਣ ਦੇ ਬਾਵਜੂਦ ਕਿ ਡਬਿੰਗ ਡੁਬਿੰਗ ਕਰਦਾ ਮੁੰਡਾ, ਇਸ ਤਰ੍ਹਾਂ ਮੈਂ ਸੁਣਿਆ ਇਹਦੇ ਬਾਰੇ, ਉਹਨਾਂ ਨੇ ਪਛਾਣ ਲਿਆ। ਇੰਨੀ ਜ਼ਿਆਦਾ ਫੇਮਸ ਨਹੀਂ ਸੀ ਮੈਂ ਉਦੋਂ ਹਾਲੇ ਕਿ ਵੀ ਉਹ ਕੋਈ ਬੰਦਾ ਮੇਰੇ 'ਤੇ ਮਤਲਬ ਕੋਈ 10-20-30 ਹਜ਼ਾਰ ਵੈਸੇ ਕਵੇ ਵੀ ਜਾ ਚੱਲ ਜਾ ਲੈ ਜਾ, ਇੰਨਾ ਵੀ ਨਹੀਂ ਸੀ। ਲੇਕਿਨ ਉਸ ਭਾਈ ਨੇ ਕੀ ਕੀਤਾ, ਉਹਨੇ ਮੈਨੂੰ ਲੈਪਟਾਪ ਦਿਖਾਏ ਅਤੇ ਉਹਨੇ ਨਾ ਥੋੜ੍ਹੀ ਦੇਰ ਬਾਅਦ ਅੰਦਾਜ਼ਾ ਲਾਇਆ ਕਿ ਯਾਰ ਇਹਦੇ ਕੋਲ ਪੈਸੇ ਨਹੀਂ ਹੈਗੇ। ਇਹਨੂੰ ਜਦੋਂ ਮੈਂ ਕਹਿੰਦਾ ਨਾ ਆਹ ਚੀਜ਼ ਚੰਗੀ ਹੈ, ਇਹਦੀ ਸਕਰੀਨ ਵੱਡੀ ਹੈ, ਤੁਸੀਂ 13 ਦਾ ਜੋ ਲੈ ਰਹੇ ਤੁਸੀਂ ਆਪ 16-17 ਇੰਚ ਵਾਲਾ ਲਵੋ, ਇਹ ਥੋੜ੍ਹਾ ਜਿਹਾ ਨੱਥੀ ਹੁੰਦਾ ਵਾ। ਨਹੀਂ ਉਹਨੇ ਮੇਰੀ ਸ਼ਕਲ ਪੜ੍ਹ ਲਈ। ਮੈਨੂੰ ਕਹਿੰਦਾ ਯਾਰ ਸਜਾਦ ਕੀ ਰੌਲਾ ਕੀ ਹੈ? ਅਤੇ ਮੈਂ ਕਿਹਾ ਭਾਈ ਮੇਰੇ ਕੋਲ ਬਜਟ ਇੰਨਾ। ਕਹਿੰਦਾ ਉਹਨੇ ਆਹ ਲੈਪਟਾਪ ਮੰਗਾਇਆ ਇੱਕ ਦੁਕਾਨ ਤੋਂ, ਆਪਣੇ ਕੋਲ ਵੀ ਨਹੀਂ। ਉਹਨੇ ਕਿਹਾ ਜਾ ਉਹਨੂੰ ਕਿਹਾ ਟੂ ਗ੍ਰਾਫਿਕ 2 GB ਅਤੇ ਫਲਾਣਾ ਅਤੇ ਹਾਰਡ ਨਹੀਂ ਲੈ ਕੇ। ਉਹਨੇ ਖੋਲ੍ਹਿਆ, ਮੈਂ ਕਿਹਾ ਕਿੰਨੇ ਦਾ? ਅਤੇ ਉਹਨੇ ਇਹਦੀ ਕੋਈ ਡਬਲ ਉਹਦੇ ਨਾਲੋਂ 8-10 ਹਜ਼ਾਰ ਉੱਤੇ ਸੀ। ਆਹ ਲੈ ਜਾ। ਮੈਂ ਕਿਹਾ ਭਾਈ ਨੇ ਮੇਰੇ ਕੋਲ ਪੈਸੇ ਨਹੀਂ ਕਿੰਨੇ। ਉਹ ਯਾਰ ਕਹਿੰਦਾ ਤੂੰ ਲੈ ਜਾ ਯਾਰ, ਕਿੰਨੇ ਤੇਰੇ ਕੋਲ? ਮੈਂ ਕਿਹਾ ਮੇਰੇ ਕੋਲ ਜਿੰਨੇ ਵੀ 10-11 ਹਜ਼ਾਰ ਆ ਮੇਰੇ। ਕਹਿੰਦਾ ਦੇ ਤੂੰ ਲੈ ਜਾ, ਬਾਕੀ ਬਾਅਦ 'ਚ ਦੇ ਤੂੰ। ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਸੀ ਨਾਲ, ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਸੀ। ਅਤੇ ਮੈਂ ਕੋਈ ਐਸਾ ਆਰਟਿਸਟ ਵੀ ਨਹੀਂ ਸੀ ਕਿ ਜਿਹਨੂੰ ਉਹ ਲੱਭ ਲੈਂਦਾ ਬਾਅਦ 'ਚ। ਮੈਂ ਪਿਓਰਲੀ ਇਹ ਉਸ ਬੰਦੇ ਦੇ ਪਿਆਰ ਸੀ ਮੇਰੇ ਨਾਲ, ਠੀਕ ਹੈ, ਫਸਟ ਟਾਈਮ। ਅਤੇ ਮੈਂ ਜਨਾਬ ਜੀ ਉਹ ਲੈਣ ਦਾ ਇੱਥੇ ਅਸੀਂ ਫਿਰ ਦੇ ਪ੍ਰੋਗਰਾਮ ਐਡਿਟ ਕੀਤੇ। ਹੁਣ 25,000 ਰੁਪਇਆ ਮੈਨੂੰ ਪ੍ਰੋਗਰਾਮ ਦਾ ਮਿਲ ਰਿਹਾ, 5,000 ਰੁਪਇਆ RDB ਨੂੰ ਦੇ ਰਿਹਾ ਮੈਂ ਪਰ ਪ੍ਰੋਗਰਾਮ। ਠੀਕ ਹੋ ਗਿਆ। 5,000 ਰੁਪਇਆ ਇੱਕ ਪ੍ਰੋਗਰਾਮ ਦਾ, ਆ ਕੇ ਰਿਕਾਰਡਿੰਗ ਵੀ ਕਰਨੀ ਅਤੇ ਉਹ ਵੀ ਕਰਨਾ। ਅੱਜ 5,000 ਰੁਪਇਆ ਨਹੀਂ ਦਿੰਦਾ ਕੋਈ। ਉਸ ਟਾਈਮ ਤੁਸੀਂ 5 ਦੇ ਰਹੇ। ਸੈਫ ਸਾਹਮਣੇ ਬੈਠਾ, ਇਹਨੂੰ ਕਹਿ ਕੇ ਇੱਕ ਨਾਰਮਲ ਰੋਡ ਸ਼ੋਅ ਕਰਨ ਜਾਣਾ, ਇਹਨੂੰ 5,000 ਰੁਪਇਆ ਨਹੀਂ ਦਊਗਾ ਕੋਈ। ਅੱਜ ਰੇਟ ਪਤਾ ਕਿੰਨਾ ਵਾ? 2,000, 2,500, 3,000। ਸਹੀ ਗੱਲ। ਮੈਂ ਉਦੋਂ ਇਹਨੂੰ 5,000 ਰੁਪਇਆ ਦਿੰਦਾ ਰਿਹਾ ਕਿ ਯਾਰ ਮੇਰਾ ਪੁੱਤਰ ਆ, ਇਹ ਨਾਲ ਆ ਅਤੇ ਇਹਨੂੰ, ਅਤੇ ਪਿੱਛੇ ਰਹਿ ਗਿਆ 20,000। ਹੁਣ 20,000 ਦੇ ਵਿੱਚੋਂ ਮੈਂ ਸਾਰਾ ਕੁਛ ਆਰਟਿਸਟਾਂ ਨੂੰ ਵੀ ਦੇਣੇ। ਮੈਂ ਉਦੋਂ ਰਾਸ਼ਦ ਕਮਾਲ ਨੂੰ ਅਗਰ ਲਿਆ ਨਾ ਜਾਂ ਤਸਲੀਮ ਬਾਸ ਨੂੰ ਨਾਲ ਲਿਆ, ਅਤੇ ਮੈਂ ਉਦੋਂ ਵੀ ਇਹਨਾਂ ਨੂੰ 2-2, 3-3 ਹਜ਼ਾਰ ਰੁਪਇਆ ਘਰਾਂ 'ਚ ਜਾ ਕੇ ਦਿੰਦਾ ਰਿਹਾ। ਇਹ ਨਹੀਂ ਕੋਈ ਕਹਿ ਸਕਦਾ ਮੁਫਤ ਕੰਮ ਉਦੋਂ ਵੀ ਕਰਾਇਆ ਸੀ ਕੋਈ। ਯਾਨੀ ਅਗਰ ਉਦੋਂ ਕਿਸੇ ਆਰਟਿਸਟ ਦਾ ਰੇਟ 5,000 ਵਾਲਾ ਤਾਂ ਮੈਂ 3 ਦਿੱਤਾ, ਮੈਂ ਦਿੱਤਾ ਜ਼ਰੂਰ। ਕੋਈ ਆ ਕੇ ਇਹ ਨਹੀਂ ਕਹਿ ਸਕਦਾ ਸੀ ਫ੍ਰੀ ਕੰਮ ਕੀਤਾ। ਠੀਕ ਹੈ ਜੀ, ਬਿਲਕੁਲ। ਅਤੇ ਸਭ ਤੋਂ ਪਹਿਲੇ ਇਹਨਾਂ ਦੇ ਚਿਹਰੇ ਦਿਖਾਏ ਦੁਨੀਆ ਨੂੰ ਕਿ ਆਹ ਰਾਸ਼ਦ ਕਮਾਲ ਆ, ਤਸਲੀਮ ਬਾਸ ਆ, ਫਲਾਣਾ ਟੀਨ। ਉਦੋਂ ਥੀਏਟਰ ਦੇ ਆਰਟਿਸਟ ਸੀ, ਹੋਰ ਬੜੇ ਇਸ ਤਰ੍ਹਾਂ ਦੇ ਕਿੰਨੇ ਰੋਜ਼। ਫਿਰ ਮੈਂ ਗਲੀਆਂ ਦੇ ਵਿੱਚ ਜਾ ਕੇ ਜੁਗਤ ਸ਼ੁਗਲ ਮੇਲਾ ਕਰਨ ਲੱਗ ਪਿਆ, ਐਸੇ ਹੀ ਯਾਨੀ ਇਸ ਸੈਟਅਪ 'ਤੇ। ਅਤੇ 70,000 ਰੁਪਇਆ ਮਹੀਨਾ ਛੱਡ ਕੇ ਮੈਂ ਲੱਖ ਰੁਪਇਆ ਮਹੀਨਾ ਮੈਨੂੰ ਇਹ ਦਿੰਦੇ ਸੀ 4 ਪ੍ਰੋਗਰਾਮਾਂ ਦਾ। ਅਤੇ ਲੱਖ ਰੁਪਇਆ ਮਹੀਨਾ ਜਦੋਂ ਮੈਂ ਕਰਦਾ ਸੀ ਨਾ, ਉਦੋਂ ਮੈਂ ਹੈਂਡ ਟੂ ਮਾਊਥ ਹੋ ਗਿਆ ਸੀ, ਘਰੋਂ ਬਾਹਰੋਂ ਫਾਰਗ ਹੋ ਗਿਆ ਸੀ ਖਰਚੇ ਵੱਲੋਂ।